ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੋਵੇ ਤੇ ਉਸੇ ਪਾਰਟੀ ਦੇ ਬਾਈਕਾਟ ਦੇ ਬੋਰਡ ਪਿੰਡਾਂ ਦੇ ਵਿੱਚ ਲੱਗ ਰਹੇ ਹੋਣੇ ਤਾਂ ਤੁਸੀਂ ਸਮਝ ਸਕਦੇ ਹੋ ਸਥਿਤੀ ਕਿਸ ਕਦਰ ਡਾਵਾਡੋਲ ਹੈ। ਤੋ ਇਹ ਦਰਸਾਉਂਦੀ ਵੀ ਲੁੱਟਣ ਆਏ ਸੀਗੇ, ਹਲੇ ਥੋੜੇ ਹੀ ਨੋਟ ਹੱਥ ਆਏ ਆ। ਇਹਨਾਂ ਦਾ ਸੀਗਾ ਵੀ ਹਜ਼ਾਰਾਂ ਅਰਬਾਂ ਦੇ ਹਿਸਾਬ ਨਾਲ ਹੀ ਜਾਣੇ ਆ। ਇਹ ਮੇਰਾ 10,000 ਦੀ ਥੱਦੀ ਫੜੀ ਲੋਕਾਂ ਨੂੰ ਸਮਝ ਆ ਗਈ ਆ। ਉਹ ਦੇਖ ਲਓ ਪੰਜਾਬੀਆਂ ਨੇ ਡਾਂਗਾ ਚੱਕ ਲਈਆਂ ਆ। ਪਹਿਲਾਂ ਤਾਂ ਨਸ਼ਾ ਉੱਥੋਂ ਖਤਮ ਕਰੋ ਨਾ, ਫੇਰ ਬਾਕੀਆਂ ਨੂੰ ਸਮਝਾਇਓ। ਆਪ ਦਾਰੂ ਪੀਣੀ ਛੱਡਤੀ, ਫੇਰ ਕਿਹੜਾ ਨਸ਼ਿਆਂ ਵਿਰੁੱਧ ਆ ਯੁੱਧ। ਨਾ ਸਾਨੂੰ ਹਾਰ ਪਾਉਣ ਇਹਨਾਂ ਦੇ ਸੁੱਝਦੇ ਆ ਤੇ ਨਾ ਸਾਨੂੰ ਸਵਾਗਤ ਸੁੱਝਦੇ ਆ। ਸਾਨੂੰ ਹੁਣ ਦੂਜੇ ਸਵਾਗਤ ਸੁੱਝਦੇ ਆ ਵੀ ਆਉਣ ਤਾਂ ਸਹੀ, ਅਸੀਂ ਇਹਨਾਂ ਚੰਗੀ ਤਰ੍ਹਾਂ ਸਵਾਗਤ ਕਰਾਂਗੇ। ਪਰਿਵਾਰਕ ਜੀਆਂ ਨੂੰ ਹੋਰ ਕੋਈ ਕਿੱਤਾ ਆਉਂਦਾ ਜ਼ਮੀਨ ਤੋਂ ਇਲਾਵਾ, ਖੇਤੀ ਤੋਂ ਇਲਾਵਾ, ਜਿਹੜਾ ਕਰਕੇ ਰੋਜ਼ਗਾਰ ਕਮਾਇਆ ਜਾ ਸਕਦਾ ਹੋਵੇ? ਨੌਕਰੀਆਂ ਦਿੰਦੇ ਕਿੱਥੋਂ ਆ? ਨੌਕਰੀਆਂ ਦੇਣਗੇ ਤੇ ਤਾਂ ਹੀ ਕੋਈ ਕੰਮ ਕਰੂ ਨਾ ਬੱਚੇ। ਸਾਡੇ ਤਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ। ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਸਾਨੂੰ ਖੇਤੀ ਹੀ ਕਰਨ ਦਾ ਸਾਨੂੰ ਕਹਿ ਕੇ ਗਏ ਆ। ਉਹਨਾਂ ਨੇ ਕਿਹਾ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਚਾਕਰੀ ਕਿਸੇ ਦੀ ਕਰਨੀ ਨਖਿੱਧ ਆ, ਅਸੀਂ ਚਾਕਰੀ ਕਰਨੀ ਨਹੀਂ। ਅਸੀਂ ਬਾਦਸ਼ਾਹੀ ਕੀਤੀ, ਅਸੀਂ ਬਾਦਸ਼ਾਹੀ ਕਰਨੀ। ਸਾਡੀ ਜ਼ਮੀਨ ਤੇ ਸਾਨੂੰ ਫਾਇਦਾ ਹੋਵੇ ਨਾ ਹੋਵੇ। ਲੋਕ ਕਹਿ ਰਹੇ ਨੇ ਕਿ ਸਿਰਫ ਕਿਸਾਨ ਹੀ ਵਿਰੋਧ ਕਰ ਰਹੇ ਨੇ, ਇਹ ਗੱਲ ਨਹੀਂ ਇਹ ਗੱਲ ਨਹੀਂ। ਨਾਲੇ ਹੀ ਅਸੀਂ ਮਜ਼ਦੂਰ ਵਰਗ ਵੀ ਨਾਲ ਜੀ, ਸਾਰੇ ਨਾਲੇ, ਬੱਚੇ ਵੀ ਨਾਲੇ ਹੀ, ਸਾਰੇ ਅਸੀਂ ਨਾਲੇ ਹੀ। ਜੇ ਉਹ ਕਹਿੰਦੇ ਨੇ ਵੀ ਅਸੀਂ ਆਉਣਾ ਜਾਂ ਆ ਜਾਂਦੇ ਨੇ ਕੀ ਅਸੀਂ ਦੱਸਾਂਗੇ ਆ ਜਵੇ। ਝਾੜੂ ਵਾਲਾ ਇੱਥੇ ਆਊਗਾ ਤਾਂ ਉਹਨੇ ਝਾੜੂ ਹੀ ਖਾਣੇ ਆ ਸਾਤੋਂ। ਕੀ ਤੁਸੀਂ ਕਿਸੇ ਹੋਰ ਪਾਰਟੀ ਦੇ ਚੱਕੇ ਹੋਏ ਬੋਰਡ ਲਾ ਰਹੇ ਹੋ ਆਮ ਆਦਮੀ ਪਾਰਟੀ ਦੇ? ਦੇਖੋ ਜੀ, ਪਾਰਟੀਆਂ ਦਾ ਤਾਂ ਕੋਈ ਮਤਲਬ ਹੀ ਨਹੀਂ। ਇਹ ਤਾਂ ਸਾਡੇ ਘਰਾਂ ਦੀ ਗੱਲ ਹੈ ਜੀ। ਸਾਨੂੰ ਸ਼ਹਿਰੀ ਭਰਨੀ ਚਾਹੀਦਾ, ਸਾਨੂੰ ਆ ਭਾਈਚਾਰਾ ਚਾਹੀਦਾ। ਜੇ ਇੱਥੇ ਵੱਡੀਆਂ ਬਲਡੀਆਂ ਮਿਲ ਗਈਆਂ, ਸਾਨੂੰ ਕੋਈ ਸੰਸਕਾਰ ਤੇ ਜਾਣ ਨੂੰ ਕੋਈ ਬੰਦਾ ਨਹੀਂ ਮਿਲਣਾ ਇੱਥੇ। ਤੇ ਰੋਟੀ ਤਾਂ ਹੱਕ ਦੀ ਖਾਣੀ ਚਾਹੀਦੀ ਹੈ, ਤਾਂ ਕਮਿਸ਼ਨ ਖਾਈ ਜਾਂਦਾ। ਜਿਹੜੀ ਸੱਤਾ 'ਚ ਪਾਰਟੀ ਹੋਵੇ ਉਹਦੇ ਨਾਲ ਬਣਾ ਕੇ ਰੱਖਣੀ ਪੈਂਦੀ ਹੈ, ਪਿੰਡ ਦੇ ਵਿਕਾਸ ਲਈ ਜ਼ਰੂਰੀ ਹੈ। ਜੇ ਸੱਤਾ ਪਾਰਟੀ ਜਿਹੜੀ ਹੈਗੀ ਹੈ ਸਾਡੇ ਘਰੇ ਹੀ ਜਾਣ ਲੱਗ ਪਏ, ਸਾਡੇ ਪਿੰਡ ਹੀ ਜਾਣ ਲੱਗ ਪਏ, ਸਾਡੀ ਜ਼ਮੀਨ ਹੀ ਖੋਹਣ ਲੱਗ ਪਏ ਹੈਗੇ, ਸਾਡੀ ਰੋਜੀ ਰੋਟੀ ਖੋਹਣ ਲੱਗ ਪਏ, ਸਾਡਾ ਭਾਈਚਾਰਾ ਖੋਹਣ ਲੱਗ ਪਏ ਹੈਗੇ ਆ। ਫਿਰ ਖਾਸ ਨੂੰ ਜਵਾਬ ਤਾਂ ਉਦੋਂ ਦਾ ਖਾਸ ਹੀ ਦੇਣਾ ਪੈਣਾ ਹੈ ਨਾ। ਜਲੰਧਰ ਦਾ ਪਿੰਡ ਹੈ ਕੁੱਕੜ, ਜਿੱਥੇ ਬੋਰਡ ਲੱਗ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ। ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੋਵੇ ਤੇ ਉਸੇ ਪਾਰਟੀ ਦੇ ਬਾਈਕਾਟ ਦੇ ਬੋਰਡ ਪਿੰਡਾਂ ਦੇ ਵਿੱਚ ਲੱਗ ਰਹੇ ਹੋਣੇ ਤਾਂ ਤੁਸੀਂ ਸਮਝ ਸਕਦੇ ਹੋ ਸਥਿਤੀ ਕਿਸ ਕਦਰ ਡਾਵਾਡੋਲ ਹੈ। ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਕੁੱਕੜ ਪਿੰਡ ਦੇ ਵਿੱਚ ਇਸ ਸਮੇਂ ਨਾ ਵੜਨ ਦੀ ਹਦਾਇਤ ਹੈ ਆਮ ਆਦਮੀ ਪਾਰਟੀ ਦੇ, ਖਾਸ ਤੌਰ ਤੇ ਉਹਨਾਂ ਲੀਡਰਾਂ ਨੂੰ ਜਿਹੜੇ ਇਸ ਪਾਲਿਸੀ ਨੂੰ ਪ੍ਰਚਾਰ ਰਹੇ ਨੇ। ਸੋ ਜਾਣਨ ਦੀ ਕੋਸ਼ਿਸ਼ ਕਰਦੇ ਆ ਪਿੰਡ ਵਾਲਿਆਂ ਤੋਂ ਕਿ ਅਜਿਹਾ ਕਿਉਂ ਕਰਨਾ ਪਿਆ ਹੈ। ਸਭ ਤੋਂ ਪਹਿਲਾਂ ਗੱਲ ਸਰਪੰਚ ਸਾਹਿਬ ਤੋਂ ਸ਼ੁਰੂ ਕਰਦੇ ਆ। ਸਰਪੰਚ ਸਾਹਿਬ ਦੇ ਵੱਲੋਂ ਪੁੱਛ ਕੇ ਜਾਣਦੇ ਆ ਵੀ ਇਹ ਭਾਈ ਜਿਹੜੇ ਬੋਰਡ ਲਾਏ ਨੇ ਸਹਿਮਤੀ ਨਾਲ ਹੀ ਲਾਏ ਨੇ ਕਿ ਇੱਕ ਧੜਾ ਇਹਦੇ ਪਿੱਛੇ? ਬਾਈ ਕੀ ਕਹਿੰਦੇ ਹੋ, ਤੁਹਾਡੇ ਪਿੰਡ ਦੇ ਵਿੱਚ ਬਾਈਕਾਟ ਦੇ ਬੋਰਡ ਲੱਗੇ ਨੇ, ਤੁਸੀਂ ਸਹਿਮਤ ਹੋ ਐਜ਼ ਏ ਸਰਪੰਚ? ਤੁਹਾਡੇ ਨਾਲ ਪਿੰਡ ਦੇ ਲੋਕ ਹੈਗੇ ਨੇ ਇਸ ਗੱਲ ਨੂੰ ਲੈ ਕੇ? ਪਿੰਡ ਦਾ ਇੱਕ ਬੰਦਾ ਨਹੀਂ ਜੀ, ਜਿੰਨੇ ਸਾਡੇ ਵੋਟਰ ਆ, ਜਿੰਨੇ ਉਦਾਂ ਵੀ ਸਾਡੇ ਰਹਿ ਰਹੇ ਆ, ਜਿੰਨੇ ਵੀ ਬਾਹਰੋਂ ਆ ਕੇ ਵੀ, ਉਹ ਵੀ ਸਾਰੇ ਸਹਿਮਤ ਹੈ ਜੀ। ਕੋਈ ਇੱਕ ਵੀ ਨਹੀਂ ਹੈਗੀ ਕਿ ਜਿਹੜਾ ਕਵੇ ਕਿ ਇਹ ਸਾਡੇ ਪਿੰਡ ਆ ਸਕਣ। ਅੱਛਾ ਜੀ, ਇਹਨੇ ਗੱਲ ਹੀ ਇਦਾਂ ਦੀ ਕਰਤੀ ਹੈ ਜੀ, ਜੇਤੋਂ ਸਾਡੇ ਘਰ ਚੱਲਣੇ ਆ ਸਾਤੋਂ ਉਹੀ ਖੋਹ ਲਈ ਹੈ ਜੀ, ਤੇ ਇਦਾਂ ਚੱਲਣਾ ਨਹੀਂ ਜੀ ਕੰਮ। ਅੱਛਾ ਜੀ, ਹਾਂ ਠੀਕ ਹੈ, ਧੰਨਵਾਦ। ਇੱਧਰ ਚੱਲਦੇ ਆ ਸੁਖਬੀਰ ਬਾਈ ਹੁਣਾਂ ਦੇ ਕੋਲੋਂ ਪੁੱਛਦੇ ਆ। ਬਾਈ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ, ਬੋਰਡ ਬੇਸ਼ੱਕ ਝਾੜੂ ਪਾਰਟੀ ਦੇ ਵਿਰੋਧ ਦੇ ਵਿੱਚ ਤੁਸੀਂ ਲਾਇਆ ਹੈ, ਪਰ ਸਵਾਲ ਜ਼ਰੂਰ ਆਊਗਾ, ਕਾਊਂਟਰ ਸਵਾਲ ਚ ਤਾਂ ਆਦਤ ਹੈ ਮੁੱਖ ਮੰਤਰੀ ਸਾਹਿਬ ਨੂੰ ਗੱਲਾਂ ਦੇ ਜਵਾਬ ਦੇਣ ਦੀ ਜਾਂ ਫਿਰ ਨਵੇਂ ਸਵਾਲ ਖੜੇ ਕਰਨ ਦੀ। ਕੀ ਤੁਸੀਂ ਕਿਸੇ ਹੋਰ ਪਾਰਟੀ ਦੇ ਚੱਕੇ ਹੋਏ ਬੋਰਡ ਲਾ ਰਹੇ ਹੋ ਆਮ ਆਦਮੀ ਪਾਰਟੀ ਦੇ? ਦੇਖੋ ਜੀ, ਪਾਰਟੀਆਂ ਦਾ ਤਾਂ ਕੋਈ ਮਤਲਬ ਹੀ ਨਹੀਂ। ਇਹ ਤਾਂ ਸਾਡੇ ਘਰਾਂ ਦੀ ਗੱਲ ਹੈ ਜੀ, ਸਾਡੇ ਚੁੱਲ੍ਹਿਆਂ ਤੱਕ ਗੱਲ ਆ। ਜਦ ਹੁਣ ਸਾਡਾ ਸਾਰਾ ਕੁਝ ਉਜਾੜ ਰਹੀ ਆ ਸਰਕਾਰ, ਮਤਲਬ ਇੰਨਾ ਪਿਛਲੀਆਂ ਸਰਕਾਰਾਂ ਵੀ ਆਈਆਂ ਹੋਣਗੀਆਂ ਪਰ ਇੰਨੇ ਹਾਲਾਤ ਮਾੜੇ ਨਹੀਂ। ਇਹ ਸਿਰਫ ਸਟੈਪ ਬਾਈ ਸਟੈਪ ਲੜਾਈ ਆ, ਇਹ ਤੋਂ ਵੱਡੀ ਲੜਾਈ ਤਿੱਖੀ ਹੋਣੀ ਆ। ਮਤਲਬ ਤੁਸੀਂ ਇਹ ਨਾ ਸਮਝੋ ਜੇ ਸਾਡੇ ਮਾਈਆਂ ਬੀਬੀਆਂ ਸਾਡਾ ਇਲਾਕਾ ਖੜਾ ਨਾ, ਸਰਕਾਰ ਨੂੰ ਸਮਝ ਲੈਣੀ ਚਾਹੀਦੀ ਵੀ ਲੜਾਈ ਹੁਣ ਕਿੱਧਰ ਨੂੰ ਤੁਰ ਪਈ ਆ। ਹੁਣ ਪੰਜਾਬ ਦੀ ਗੱਲ ਆ, ਜ਼ਮੀਨਾਂ ਦੀ ਗੱਲ ਆ, ਜ਼ਮੀਨਾਂ ਦੇ ਨਾਲ ਪਿੰਡਾਂ ਦੀ ਗੱਲ ਆ। ਹੁਣ ਗੱਲ ਹੈ ਪਰਿਵਾਰਾਂ ਦੀ ਗੱਲ ਨਹੀਂ ਰਹਿ ਗਈ ਜਾਂ ਪਾਰਟੀਆਂ ਦੀ, ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਸਾਨੂੰ ਕੁਝ ਨਹੀਂ ਦੇਣਾ। ਸਾਨੂੰ ਇੰਨੀ ਸਮਝ ਆ ਵੀ ਸਾਡਾ ਕੀ, ਹੁਣ ਸਾਡਾ ਸਾਰੇ ਵਰਗ ਸਮਝ ਚੁੱਕੇ ਵੀ ਲੜਾਈ ਹੁਣ ਕਿੱਧਰ ਨੂੰ ਜਾ ਰਹੀ ਆ। ਕਿਉਂਕਿ ਇਹ ਲਾਲਚ ਦੇ ਰਹੇ ਨੇ ਵੀ ਸ਼ਹਿਰ ਬਣਾਉਣੇ ਆ। ਸ਼ਹਿਰਾਂ ਦੇ ਹਾਲਾਤ ਦੇਖੋ, ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕੀ ਰੋਜ਼ ਵੀਡੀਓ ਦੇਖਦੇ ਮਹਾਲੀ ਕੀ ਹਾਲਾਤ ਹੋਇਆ, ਖਰੜ ਕੀ ਹਾਲਾਤ ਹੋਇਆ। ਸਾਨੂੰ ਸ਼ਹਿਰੀ ਭਰਨੀ ਚਾਹੀਦਾ, ਸਾਨੂੰ ਆ ਭਾਈਚਾਰਾ ਚਾਹੀਦਾ। ਆ ਦੇਖੋ ਸਾਡੇ 4 ਭਰਾ ਖੜੇ ਆ, ਜੇ ਇੱਥੇ ਵੱਡੀਆਂ ਬਲਡੀਆਂ ਮਿਲ ਗਈਆਂ, ਸਾਨੂੰ ਕੋਈ ਸੰਸਕਾਰ ਤੇ ਜਾਣ ਨੂੰ ਕੋਈ ਬੰਦਾ ਨਹੀਂ ਮਿਲਣਾ ਇੱਥੇ। ਸਰਕਾਰ ਆਹੇ ਭਾਈਚਾਰਾ ਖਰਾਬ ਕਰਨਾ ਚਾਹੁੰਦੀ ਹੈ ਨਾ, ਸਾਡੀ ਗਿਣਤੀ ਘਟਾ ਕੇ ਲਿਆਉਣਾ ਕਿਹਨਾਂ ਨੂੰ ਇੱਥੇ? ਅੱਛਾ, ਜਿਹੜੇ ਤੁਸੀਂ ਇਹ ਬੋਰਡ ਲਾਏ ਨੇ ਪਿੰਡਾਂ ਦੇ ਵਿੱਚ, ਝਾੜੂ ਆਮ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਭਮੱਕੜ ਵੀ ਹੋਣਗੇ, ਤੁਹਾਡੇ ਪਿੰਡ 'ਚ ਹੈ ਨਹੀਂ ਭਮੱਕੜ ਇੱਕ ਵੀ? ਨਹੀਂ, ਦੇਖੋ ਜੀ, ਹੁਣ ਉਹਨਾਂ ਨੂੰ ਵੀ ਸਮਝ ਆ ਗਈ, ਉਹ ਵੀ ਸਾਡੇ ਭਰਾ ਆ, ਉਹ ਸਮਝ ਚੁੱਕੇ ਆ, ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ। ਬਾਕੀ ਜਿਹੜਾ ਸਮਝ ਚੁੱਕੇ ਨੇ ਜਾਂ ਡਰਾ ਲੈ ਗਏ ਨੇ? ਨਹੀਂ, ਡਰਾਉਣਾ ਨਹੀਂ ਜੀ, ਡਰਾਉਣਾ ਨਹੀਂ। ਅਸੀਂ ਤਾਂ ਪਿਆਰ ਨਾਲ ਕਹਿ ਰਹੇ, ਕੋਈ ਸਾਰਿਆਂ ਦੇ ਘਰਾਂ ਦੀ ਲੜਾਈ ਹੈ ਨਾ। ਜਿਹੜਾ ਜ਼ਿਆਦਾ ਭਮੱਕੜ ਬਣੂਗਾ ਉਹਨੂੰ ਉਹ ਦੇਖ ਲਵਾਂਗੇ। ਅਸੀਂ ਵੀ ਐਡੀ ਵੀ ਜ਼ਰੂਰਤ ਰੱਖਦੇ ਕੋਈ ਗੱਲ ਨਹੀਂ, ਕਿਉਂਕਿ ਸਾਡੇ ਹੁਣ ਜ਼ਮੀਨਾਂ ਦੀ ਗੱਲ ਆ, ਪਿੰਡਾਂ ਦੀ ਗੱਲ ਆ।
ਪਿੰਡਾਂ ਵਿੱਚ ਕੋਈ ਹੈ ਨਹੀਂ ਭਮੱਕੜ ਹੁਣ, ਸਾਰੇ ਨਾਲ ਆ ਸਾਡੇ। ਹਾਂਜੀ ਕੀ ਕਹਿੰਦੇ ਹੋ? ਸਾਰੇ ਕਿਸਾਨ ਹੀ ਆ ਜਿੰਨੇ ਵੀ ਆ, ਹਾਂ ਜਿਨ੍ਹਾਂ ਦੇ ਜਿਹੜੇ ਪੀੜਤ ਕਿਸਾਨ ਹੀ ਆ ਸਾਰੇ। ਤੇ ਰੋਟੀ ਤਾਂ ਹੱਕ ਦੀ ਖਾਣੀ ਚਾਹੀਦੀ, ਇਹ ਤਾਂ ਕਮਿਸ਼ਨ ਖਾਈ ਜਾਂਦਾ। ਇੱਕ ਗੁਰਦਾਸ ਮਾਨ ਦਾ ਗਾਣਾ ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪਾਲਠਿਆਂ ਕਰੀਏ, ਇਹ ਤਾਂ ਕਹਿੰਦਾ ਕਿੱਲੇ ਦਾ ਕਰੋੜ ਰੁਪਈਆ ਮੈਂ ਚੱਕ ਕੇ ਲੈ ਜਾਵਾਂ, ਲਾਲਾ ਜੀ ਕਹਿੰਦੇ ਆ। ਤੇ ਇਹ ਕਹਿੰਦਾ ਗੱਲ ਬਣੂ ਵੀ। ਜੀ ਸੁਖਵੀਰ ਭਾਜੀ ਇਹ ਦੱਸਿਓ, ਹੱਥ ਦੇ ਵਿੱਚ ਲਾਲਾ ਜੀ ਦੇ ਨੋਟ ਨੇ, ਉਹ ਭੱਜ ਰਹੇ ਨੇ ਪਿੱਛੇ, ਤੁਹਾਡੇ ਵਰਗੇ ਲੋਕ ਭੱਜ ਰਹੇ ਨੇ। ਫੋਟੋ ਬਾਰੇ ਕੁਝ ਦੱਸੋ, ਇਹ ਫੋਟੋ ਕੀ ਦਰਸਾਉਂਦੀ ਹੈ? ਫੋਟੋ ਇਹ ਦਰਸਾਉਂਦੀ ਵੀ ਲੁੱਟਣ ਆਏ ਸੀਗੇ, ਹਲੇ ਥੋੜੇ ਹੀ ਨੋਟ ਹੱਥ ਆਏ ਆ। ਇਹਨਾਂ ਦਾ ਸੀਗਾ ਵੀ ਹਜ਼ਾਰਾਂ ਅਰਬਾਂ ਦੇ ਹਿਸਾਬ ਨਾਲ ਲਿਜਾਣੇ ਆ। ਇਹ ਮੇਰਾ 10,000 ਦੀ ਥੱਦੀ ਫੜੀ, ਲੋਕਾਂ ਨੂੰ ਸਮਝ ਆ ਗਈ ਆ। ਉਹ ਦੇਖ ਲਓ ਪੰਜਾਬੀਆਂ ਨੇ ਡਾਂਗਾ ਚੱਕ ਲਈਆਂ ਆ। ਹੁਣ ਇਹਨੂੰ ਨੱਠਣ ਨੂੰ ਰਾਹ ਨਹੀਂ ਲੱਭਣਾ। ਇਹ ਜਾਨੀ ਸੰਕੇਤ ਹੈ ਇੱਕ, ਇਹ ਫੋਟੋ ਜਾਨੀ ਜਿਹਨੇ ਬਣਾਈ ਆ ਸੰਕੇਤ ਹੈ ਇੱਕ, ਵੀ ਸਮਝੋ ਹੁਣ ਗੱਲ। ਇਹ ਲੈਂਡ ਪਾਲਿਸੀ ਰੱਦ ਕਰੋ। ਸਾਡੇ ਦੇਖੋ ਇੱਥੇ ਪੰਜਾਬ ਦਾ ਕੀ ਨਸ਼ੇ ਦੇ ਕੀ ਹਾਲਾਤ ਆ। ਹੁਣ ਕਹੀ ਜਾਂਦੇ ਜੰਗ ਨਸ਼ਿਆਂ ਵਿਰੁੱਧ, ਜਿੱਥੋਂ ਮਰਜ਼ੀ ਨਸ਼ਾ ਲੈ ਲਓ। ਕੋਈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਕੀ ਹਾਲਾਤ ਆ। ਸਾਡਾ ਇੱਥੇ BD ਬਨਾਰਸੀ ਦਾਸ ਕਾਲਜ ਆ, ਅੱਜ 10% ਸਾਡੇ ਬੱਚੇ ਉੱਥੇ ਰਹਿ ਗਏ ਆ। ਉਹਨਾਂ ਨੇ ਮਤਲਬ ਸਕੂਲ ਜਿੱਥੇ ਮਤਲਬ ਬੱਸਾਂ ਦੇ ਵਿੱਚ 10 20 50 ਕਿਲੋਮੀਟਰ ਤੋਂ ਬੱਸਾਂ ਆਉਂਦੀਆਂ ਸੀ। ਕਿਉਂ? ਇਹ ਦੇਖਣਾ ਚਾਹੀਦਾ ਵੀ ਬੱਚੇ ਸਾਡੇ ਬਾਹਰ ਕਿਉਂ ਗਏ। ਮਾਹੌਲ ਇਦਾਂ ਦਾ ਨਾ ਇੱਥੇ ਕਰ ਰਿਹਾ। ਬਸ ਇਹੀ ਆ ਵੀ ਹੁਣ ਇਹਨਾਂ ਨੂੰ ਇਹ ਲਿਆਂਦਾ ਕਿਹਨਾਂ ਨੇ ਆ? ਇਹ ਲੀਡਰਾਂ ਨੇ। ਇਹ ਤਸਵੀਰ ਦੁਬਾਰਾ ਬਣਾਓਗੇ ਹੁਣ ਇਦਾਂ ਦੀ ਅਸਲੀਅਤ ਚ? ਨਹੀਂ ਬਣਾਵਾਂਗੇ ਜੀ, ਬਣਾਵਾਂਗੇ। ਗੁਰੂ ਮਹਾਰਾਜ ਕਿਰਪਾ, ਅਸੀਂ ਨਹੀਂ ਚਾਹੁੰਦੇ ਪਰ ਬਣੇ, ਪਹਿਲਾਂ ਹੀ ਬੰਦੇ ਬਣ ਜਾਣ। ਪਰ ਪਿਛਲਾ ਇਤਿਹਾਸ ਫੋੜ ਲਓ, ਤੁਹਾਨੂੰ ਪਤਾ ਹੀ ਆ, ਤੁਸੀਂ ਸਾਰਾ ਕੁਝ ਜਾਣਦੇ ਆ। ਅੱਛਾ ਇਹ ਦੱਸਿਓ, ਇਹ ਬੋਰਡ ਲਾਉਣਾ ਬਹੁਤ ਸੌਖਾ ਹੈ, ਕੋਈ ਵੀ ਛਪਾ ਕੇ ਲਾ ਸਕਦਾ ਹੈ, ਪਰ ਇਹਦੇ ਪਿੱਛੇ ਜਿਹੜਾ ਪ੍ਰੈਸ਼ਰ ਪੈਣਾ ਹੈ ਪੋਲੀਟੀਕਲ ਤੌਰ ਤੇ ਪੁਲਿਸ ਦੇ ਵੱਲੋਂ, ਕਿਉਂਕਿ ਸਰਕਾਰ ਜਦੋਂ ਸੱਤਾ 'ਚ ਹੁੰਦੀ ਹੈ ਹਰ ਹੱਥਕੰਡਾ ਵਰਤਦੀ ਹੈ, ਉਹਦੇ ਲਈ ਤਿਆਰ ਹੋ ਜਾਂ ਫਿਰ ਪੋਸਟਰ ਲਾਉਣ ਤੋਂ ਪਹਿਲਾਂ ਹੀ ਕਿਸੇ ਦੇ ਵੱਲੋਂ ਤੁਹਾਨੂੰ ਸੁਨੇਹਾ ਆਇਆ ਹੋਵੇ ਵੀ ਆਹ ਕੰਮ ਨਾ ਕਰਿਓ, ਨਤੀਜੇ ਭੁਗਤਣੇ ਪੈ ਸਕਦੇ? ਨਹੀਂ ਦੇਖੋ ਜੀ, ਗੁਰੂ ਮਹਾਰਾਜ ਦੀ ਕਿਰਪਾ ਆ। ਜਦੋਂ ਹੁਣ ਸਾਡੇ ਸਿਰ ਤੇ ਗੱਲ ਆ ਗਈ ਆ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਮਤਲਬ ਜਦ ਸਾਡਾ ਰਹਿਣਾ ਹੀ ਕੁਝ ਨਹੀਂਗਾ। ਜਦੋਂ ਕਹਿੰਦੇ ਬੰਦਾ ਆਪਣੀ ਪੱਗ ਲੈਂਦੀ ਹੋਵੇ ਨਾ, ਫਿਰ ਦੂਜੇ ਦੀ ਪੱਗ ਲਾਉਣ ਨੂੰ ਬੜਾ ਟਾਈਮ ਨਹੀਂ ਲੱਗਦਾ। ਲੜਾਈ ਲਈ ਤਿਆਰ ਆ। ਜੇ ਤਿਆਰ ਖੜੇ ਕਰਕੇ ਤਾਂ ਏਡੀ ਗੱਲ ਲਾਤੀ ਆ, ਇਹ ਪ੍ਰਸ਼ਾਸਨ ਨੂੰ ਭੁਲੇਖਾ ਕੱਢ ਦੇਵੇ। ਇਹ ਮਤਲਬ ਇਦਾਂ ਨਾ ਸੋਚੇ ਵੀ ਧੱਕੇ ਨਾਲ ਧੱਕੇ ਵਾਲੇ ਦੱਬਣ ਵਾਲੇ ਨਹੀਂ। ਕਿਉਂਕਿ ਪੰਜਾਬ ਦੇ ਸਾਡੇ ਖੂਨ ਦੇ ਵਿੱਚ ਆ। ਸਾਡੇ ਗੁਰੂ ਮਹਾਰਾਜ ਦੀ ਕਿਰਪਾ ਵੀ ਅਸੀਂ ਆਪਣੇ ਨਾਲ ਨਹੀਂ, ਸਾਡਾ ਪਿਛਲਾ ਇਤਿਹਾਸ ਪੜ੍ਹ ਕੇ ਅਸੀਂ ਲੜਾਈ ਲੜਿਆ। ਕੋਈ ਲੜਾਈ ਲੜਨੀ ਪੈਣੀ ਆ। ਜੇ ਅਸੀਂ ਕਹਾਂਗੇ ਨਾ ਭਗਤ ਸਿੰਘ ਦੂਜੇ ਦੇ ਘਰ ਜੰਮੇ, ਇਦਾਂ ਨਹੀਂ ਗੱਲ ਬਣਨੀ। ਅੱਜ ਸਾਨੂੰ ਭਗਤ ਸਿੰਘ ਬਣਨਾ ਪੈਣਾ ਜੇ ਪੰਜਾਬ ਬਚਾਉਣਾ, ਜੇ ਇਤਿਹਾਸ ਬਣਾਉਣਾ। ਤਾਂ ਆਪਾਂ ਅਲੀਗੜ੍ਹ 'ਚ ਦੇਖਿਆ, ਜਿਹੜਾ ਜਗਰਾਉਂ ਦਾ ਪਿੰਡ ਹੈ, ਉੱਥੇ ਪੋਸਟਰ ਉਹਨਾਂ ਨੇ ਸ਼ਾਮ ਨੂੰ ਲਾਏ, ਰਾਤ ਨੂੰ ਕੋਈ ਪਾੜ ਗਿਆ। ਜੇ ਇੱਥੇ ਕੋਈ ਸ਼ਰਾਰਤੀ ਅਨਸਰ ਤੁਹਾਡੇ ਪਿੰਡ 'ਚ ਇਦਾਂ ਦਾ ਨਹੀਂ, ਜਿਹਨੇ ਆਉਣਾ ਇਦਾਂ ਨਾ ਆਵੇ, ਰਾਤ ਨੂੰ ਨਾ ਆਵੇ, ਦਿਨੇ ਦੱਸ ਕੇ ਆਵੇ। ਚਾਹੇ ਪ੍ਰਸ਼ਾਸਨ ਆ, ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੀ ਸਾਡਾ ਕੋਈ ਤੁਹਾਡੇ ਨਾਲ ਕੋਈ ਵੈਰ ਨਹੀਂਗਾ, ਪਰ ਜੇ ਸਾਡੇ ਮਤਲਬ ਸਾਨੂੰ ਜੇ ਹੱਕ ਨਹੀਂ ਮਿਲਦਾ, ਜੇ ਕੋਈ ਲਾਉਣ ਆਊਗਾ ਦੱਸ ਕੇ ਆਵੇ, ਫਿਰ ਅਸੀਂ ਦੱਸਾਂਗੇ ਵੀ ਅਸੀਂ ਮਤਲਬ ਕੀ ਕਰਾਂਗੇ। ਹਾਂਜੀ। ਅੱਛਾ ਬਾਈ, ਤੁਸੀਂ ਕੀ ਕਹਿੰਦੇ ਹੋ ਇਸ ਤਰੀਕੇ ਦੇ ਨਾਲ ਵਿਰੋਧ ਦੇ ਵਿੱਚ ਪੋਸਟਰ ਲਾ ਦੇਣਾ? ਇੱਕ ਪਾਸੇ ਸਰਕਾਰ ਪਿੰਡਾਂ 'ਚ ਜਾ ਕੇ ਸਿੱਖਿਆ ਕ੍ਰਾਂਤੀ ਨੂੰ ਦਿਖਾ ਰਹੀ ਹੈ ਵੀ ਅਸੀਂ ਤਾਂ ਜੀ ਸਿੱਖਿਆ 'ਚ ਕ੍ਰਾਂਤੀ ਲਿਆਂਦੀ, ਦੂਜੇ ਪਾਸੇ ਪਿੰਡ ਹੱਥ ਗਾਹ ਨੂੰ ਕਰ ਕਰਕੇ ਸੌਹਾਂ ਚੁਕਾਈਆਂ ਜਾ ਰਹੀਆਂ ਨੇ, ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਜੇ ਅਗਲਿਆਂ ਨੇ ਹੁਣ ਤੁਹਾਡੇ ਪਿੰਡ ਆ ਕੇ ਯੁੱਧ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਕਰਨਾ ਹੋਵੇ, ਸਕੂਲਾਂ 'ਚ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਬਾਤਾਂ ਪਾਉਣੀਆਂ ਹੋਣ, ਫਿਰ ਉਹ ਕਿੱਦਾਂ ਪਾਉਣਗੇ? ਤੁਸੀਂ ਤਾਂ ਇਹਨਾਂ ਦਾ ਬਾਈਕਾਟ ਹੀ ਕਰਤਾ। ਜੇ ਨਸ਼ਿਆਂ ਵਿਰੁੱਧ ਵਾਲਾ ਯੁੱਧ ਕਾਏ ਚਾਹੁੰਦੇ ਆ ਵੀ ਇਹ ਸਹੀ ਚੱਲੇ, ਤੇ ਡਰੋਪ ਟੈਸਟ ਕਰਾਉਣ ਤਾਂ ਜਿਹੜੇ ਸਰਕਾਰੀ ਨੌਕਰੀਆਂ ਤੇ ਆ, ਪੁਲਿਸ ਦੇ ਕਰਾ ਲਓ, ਇਹਨਾਂ ਦੇ ਮੰਤਰੀਆਂ ਦੇ ਜਾਂ ਇਹਨਾਂ ਦੇ ਜਿਹੜੇ ਵੀ ਅਹਿਲਕਾਰ ਆ ਸਾਰਿਆਂ ਦੇ ਕਰਾ ਲਓ। ਪਹਿਲਾਂ ਤਾਂ ਨਸ਼ਾ ਉੱਥੋਂ ਖਤਮ ਕਰੋ ਨਾ, ਫੇਰ ਬਾਕੀਆਂ ਨੂੰ ਸਮਝਾਇਓ। ਆਪ ਦਾਰੂ ਪੀਣੀ ਛੱਡਤੀ, ਫੇਰ ਕਿਹੜਾ ਨਸ਼ਿਆਂ ਵਿਰੁੱਧ ਆ ਯੁੱਧ? ਸਹੀ ਗੱਲ ਹੈ। ਉਹ ਤਾਂ ਲੋਕਾਂ ਨੂੰ ਇੱਕ ਡਾਇਵਰਟ ਕਰਨਾ ਹੈ ਉਹਨਾਂ ਨੇ ਵੀ ਹੋਰ ਸਾਈਡ ਤੇ ਜਿਹੜੇ ਮੇਨ ਮੁੱਦੇ ਆ, ਜ਼ਮੀਨਾਂ ਹੜੱਪਣ ਦੇ। ਜਾਂ ਪਹਿਲਾਂ ਤਾਂ ਪਾਰਟੀ ਦਾ ਨਾਮ ਬਦਲੋ। ਆਮ ਆਦਮੀ ਕਾਹਦੀ ਖਾਸ ਆਦਮੀ ਆ? ਕੀ ਨਾਮ ਹੋਣਾ ਚਾਹੀਦਾ? ਖਾਸ ਆਦਮੀ ਆ ਹੁਣ ਪਾਰਟੀ। ਇੱਕ ਮਿੰਟ ਲਈ ਭਾਈ ਹੁਣ ਚੱਲਦੇ ਆ। ਅੱਜ ਤੁਸੀਂ ਲਾਤਾ ਬੋਰਡ ਵੀ ਪਿੰਡ 'ਚ ਕੋਈ ਬੜੇ ਨਾ, ਜਿੱਦਣ ਬੜੇ ਸੀ ਉਦਣ ਕਿਹੋ ਜੀ ਸਥਿਤੀ ਸੀ? ਜਿੱਦਣ ਦੇਖੋ ਉਦਣ ਕੋਈ ਪਹਿਲਾਂ ਦੀ ਗੱਲ ਹੈ, ਹੁਣ ਤਾਂ ਨਹੀਂ ਕੋਈ ਬੜਿਆ। ਨਹੀਂ ਜਿੱਦਣ ਸਮਝਾਉਣ ਆਏ ਸੀ, ਜੇ ਮੰਨ ਲਓ ਹੁਣ ਕੋਈ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ, ਸਮਝਾਉਣ ਆਏ ਕੀ ਹਾਲ ਕੀਤਾ ਤੁਹਾਨੂੰ ਪਤਾ ਹੀ ਆ, ਉਹ ਸਾਰਾ ਕੁਝ ਦੇਖਿਆ ਹੀ ਆ। ਤੁਸੀਂ ਨਹੀਂ ਚਾਹੁੰਦੇ ਉਹ ਸਥਿਤੀ ਬਣੇ? ਨਾ ਬਣੇ, ਸਮਝਾ ਕੇ ਭੇਜ ਦਿੱਤਾ ਸੀ। ਹੁਣ ਨਾ ਦੁਆਰੇ ਤਾਂ ਉਦੋਂ ਵੱਧ ਹੱਲ ਕਰਾਂਗੇ। ਹਾਂਜੀ, ਇਹ ਗੱਲ ਹੈ। ਇੱਧਰ ਹੋਰ ਚੱਲਦੇ ਬਾਈ, ਕੀ ਕਹਿੰਦੇ ਹੋ ਤੁਸੀਂ? ਆਹ ਬੋਰਡ ਤੁਹਾਡੇ ਪਿੰਡ 'ਚ ਲੱਗ ਗਿਆ, ਪਹਿਲਾਂ ਇਹ ਦੱਸਿਓ ਤੁਸੀਂ ਸਹਿਮਤ ਹੋ ਲਾਉਣ ਦੇ? ਬਿਲਕੁਲ ਸਹਿਮਤ ਹੈ। ਸਹਿਮਤ? ਹਾਂਜੀ ਹੋਣਾ ਚਾਹੀਦਾ। ਜੇ ਨਹੀਂ ਮੰਨਦਾ, ਜਦ ਨਹੀਂ ਮੰਨਦਾ ਫਿਰ ਬੋੜੇ ਲਾਉਣੇ ਪੈਣੇ ਆ, ਇਹਨੂੰ ਕਰਨਾ। ਸਹੀ ਹੈ। ਬਾਪੂ ਜੀ ਤੁਸੀਂ ਕੀ ਕਹਿੰਦੇ ਹੋ ਜੀ? ਬਿਲਕੁਲ ਸਹਿਮਤ ਆ ਜੀ, ਇਹਦੇ ਨਾਲ 100% ਸਹਿਮਤ ਹੈਗੇ ਆ। ਪਰ ਕਹਿੰਦੇ ਵੀ ਜਿਹੜੀ ਸੱਤਾ 'ਚ ਪਾਰਟੀ ਹੋਵੇ ਉਹਦੇ ਨਾਲ ਬਣਾ ਕੇ ਰੱਖਣੀ ਪੈਂਦੀ ਆ, ਪਿੰਡ ਦੇ ਵਿਕਾਸ ਲਈ ਜ਼ਰੂਰੀ ਹੈ। ਜੇ ਸੱਤਾ ਪਾਰਟੀ ਜਿਹੜੀ ਹੈਗੀ ਹੈ ਸਾਡੇ ਘਰੇ ਹੀ ਜਾਣ ਨੂੰ ਲੱਗ ਪਿਆ, ਸਾਡੇ ਪਿੰਡ ਹੀ ਜਾਣ ਨੂੰ ਲੱਗ ਪਿਆ, ਸਾਡੀ ਜ਼ਮੀਨ ਹੀ ਖੋਣ ਲੱਗ ਪਏ ਹੈਗੇ, ਸਾਡੀ ਰੋਜੀ ਰੋਟੀ ਖੋਣ ਲੱਗ ਪਿਆ, ਸਾਡਾ ਭਾਈਚਾਰਾ ਖੋਣ ਲੱਗ ਪਿਆ ਹੈਗੇ ਆ। ਤੇ ਫਿਰ ਹੈ ਤਾਂ ਸਾਡੀ ਆਪਣੀ ਚੁਣੀ ਹੋਈ ਸੀਗੀ ਇਹ ਕੋਈ ਬਾਹਰੋਂ ਤਾਂ ਨਹੀਂ ਸੀ ਆਏ ਪਹਿਲਾਂ, ਪਰ ਸੀਗੇ ਪਹਿਲਾਂ ਆਮ, ਹੁਣ ਬਣ ਗਏ ਖਾਸ। ਫਿਰ ਖਾਸ ਨੂੰ ਜਵਾਬ ਤਾਂ ਉਦੋਂ ਦਾ ਖਾਸ ਹੀ ਦੇਣਾ ਪੈਣਾ ਹੈ ਨਾ। ਜੀ ਇਹ ਤਾਂ ਗੱਲ ਹੈ।
ਸੋ ਇੱਧਰ ਬੀਬੀਆਂ ਵੀ ਇਕੱਠੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ, ਬੀਬੀਆਂ ਦੇ ਕੋਲ ਚੱਲ ਪੈਂਦੇ ਆ। ਬੀਬੀਆਂ ਸਾਰੀਆਂ ਸਹਿਮਤ ਨੇ, ਹਲੇ ਹਜ਼ਾਰ ਤਾਂ ਨਹੀਂ ਲੈਣਾ ਆਮ ਆਦਮੀ ਪਾਰਟੀ? ਹਾਂਜੀ ਨਹੀਂ ਜੀ, ਅਸੀਂ ਪੂਰੇ ਸਹਿਮਤ ਆ। ਜਿਹੜਾ ਵੀ ਸਾਡੇ ਪਿੰਡ 'ਚ ਵੜੂਗਾ, ਸਾਡੀ ਜ਼ਮੀਨ ਦੱਬੂਗਾ, ਅਸੀਂ ਉਹਨੂੰ ਚੰਗੀ ਤਰ੍ਹਾਂ ਦੇਖਾਂਗੇ ਫਿਰ। ਹਾਂਜੀ ਤਾਂ ਪਰ ਕਈ ਬੀਬੀਆਂ ਤਾਂ ਹਜ਼ਾਰ ਡਿੱਕੀ ਜਾਂਦੀਆਂ। ਨਹੀਂ ਜੀ, ਬੀਬੀਆਂ ਕੋਈ ਨਹੀਂ ਹਜ਼ਾਰ ਡਿੱਗਦਾ, ਸਾਰਿਆਂ ਨੂੰ ਪੁੱਛ ਲਓ, ਸਾਰੇ ਸਾਡੇ ਨਾਲ ਆ। ਲੱਖ ਆ ਜਵੇ ਜੀ, ਹੁਣ ਤਾਂ ਮੈਂ ਲੱਖ ਲੈ, ਹੁਣ ਅਸੀਂ ਲੱਖ ਵੀ ਨਾ ਲਈਏ ਇਹਨਾਂ ਦੇ, ਝਾੜੂ ਲੈ ਕੇ ਹੀ ਮਗਰ ਪਾਵਾਂਗੇ ਇਹਨਾਂ ਦੇ। ਜਿਹੜੇ ਝਾੜੂ ਦੇ ਸਿਰ ਤੇ ਜਿੱਤੇ ਨਾ, ਇਹ ਉਹੀ ਝਾੜੂ ਭਰੂ ਇਹਨਾਂ ਦੇ। ਆਣ ਤਾਂ ਸਹੀ ਜਰਾ, ਝਾੜੂ ਭਰੂਗਾ ਹੁਣ। ਅੱਛਾ ਇਹ ਜ਼ਰੂਰ ਦੱਸਿਓ, ਪਿੰਡ ਦੇ ਵਿੱਚ ਬੀਬੀਆਂ ਦੀ ਤਾਂ ਸਗੋਂ ਜ਼ਿਆਦਾ ਜੁਗਲਬੰਦੀ ਹੁੰਦੀ, ਹਲੇ ਬੰਦਾ ਕੰਮ ਦੇ ਰਾਹ ਤੁਰਿਆ ਰਹਿੰਦਾ, ਘੱਟ ਗੱਲ ਕਰਦਾ। ਆਮ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਸਮਰਥਕ ਹੋਣਗੇ 2-4, ਉਹ ਕਿਤੇ ਤੁਸੀਂ ਐ ਤਾਂ ਨਹੀਂ ਵੀ ਉਹਨਾਂ ਤੋਂ ਸਹਿਮਤੀ ਤੋਂ ਬਿਨਾਂ ਹੀ ਲਾਤੇ ਵੋਟ? ਇਸ ਵੇਲੇ ਸਾਨੂੰ ਤਾਂ ਨਹੀਂ ਕੋਈ ਦੱਸਦਾ ਉਹਨਾਂ ਨਾਲ ਸਹਿਮਤ ਹੋਊਗਾ, ਕਿਉਂਕਿ ਸਾਰਾ ਪਿੰਡ ਇੱਕ ਪਾਸੇ ਆ, ਸਾਰਾ ਪਿੰਡ ਇੱਕ ਪਾਸੇ ਹੋ ਕੇ ਉਹਨਾਂ ਦੇ ਵਿਰੋਧ ਵਿੱਚ ਆਇਆ ਆ। ਅੱਛਾ ਜੀ, ਇਹ ਇੱਕ ਹੋਰ ਗੱਲ, ਜਦੋਂ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੁਣਦੇ ਆ, ਉਹ ਤਾਂ ਇਹ ਕਹਿੰਦੇ ਵੀ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਦੇ, ਸਹਿਮਤੀ ਦੇ ਨਾਲ ਜਿਹੜਾ ਜ਼ਮੀਨ ਦੇਣਾ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ। ਫਿਰ ਇੰਨਾ ਰੋਹ ਕਿਉਂ ਹੈ ਤੁਹਾਡੇ ਸਾਰਿਆਂ ਦੇ ਵਿੱਚ? ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਇੰਨਾ ਜ਼ਿਆਦਾ ਗੁੱਸਾ ਕਿਸ ਗੱਲ ਦਾ? ਕਿਉਂਕਿ ਕਿੰਨੀ ਜਗ੍ਹਾ ਤੇ ਉਹ ਪ੍ਰੈਸ਼ਰ ਨਾਲ ਜ਼ਮੀਨਾਂ ਦੱਬਣ ਆਉਂਦੇ ਆ, ਪੁਲਿਸ ਦੱਬਣ ਆਉਂਦੀ ਆ ਜ਼ਮੀਨਾਂ। ਇੱਕ ਦਿਨ ਸਾਡੇ ਵੀ ਇਹ ਮਤਲਬ ਅਸੀਂ ਵੀ ਸੋਚਦੇ ਆ ਕਿ ਸਾਡੇ ਵੀ ਇਹੀ ਸਮਾਂ ਆਉਣਾ। ਇਹ ਵਾਰੀ ਸਾਰਿਆਂ ਪਿੰਡਾਂ ਦੀ ਵਾਰੀ ਆ ਰਹੀ ਆ, ਉਸ ਤੋਂ ਪਹਿਲਾਂ ਹੀ ਕਿ ਇਹ ਵਾਰੀ ਆਵੇ, ਉਸ ਤੋਂ ਪਹਿਲਾਂ ਹੀ ਅਸੀਂ ਇੰਨਾ ਕੁ ਆਪਣਾ ਇਕੱਠ ਕਰਕੇ ਤੇ ਇਸ ਚੀਜ਼ ਦਾ ਦਬਾਅ ਬਣਾ ਲਈਏ ਕਿ ਸਾਨੂੰ ਕੋਈ ਏਦਾਂ ਦੱਬਣ ਨਾ ਆਵੇ ਇਸ ਪਿੰਡ ਵਿੱਚ। ਕਿਹੋ ਜਿਹਾ ਸਲੂਕ ਸੋਚਿਆ ਹੋਇਆ ਜੇ ਕੋਈ ਸੱਚੀਓ ਆਉਂਦਾ ਪਿੰਡ ਦੇ ਵਿੱਚ? ਤੁਹਾਡੇ ਤਾਂ ਇੱਥੇ ਇੰਚਾਰਜ ਵੀ ਤੁਹਾਡੇ ਏਰੀਏ ਦੀ ਬੀਬੀ ਹੈ, ਤਾਂ ਹੀ ਪੁੱਛ ਰਿਹਾ। ਹਾਂ, ਡਾਂਗਾ ਖਾ ਕੇ ਜਾਓਗੇ? ਮਾਂ ਡਾਂਗਾ ਖਾ ਕੇ ਜਾਓਗੇ? ਮਰਾਂਗੇ ਜਾਂ ਮਾਰਾਂਗੇ ਜੀ, ਇੱਕੋ ਹੀ ਗੱਲ ਆ। ਹਾਂਜੀ, ਮੈਂ ਇਸ ਕਰਕੇ ਪੁੱਛਿਆ ਵੀ ਤੁਹਾਡੇ ਏਰੀਏ ਦੇ ਵਿੱਚ ਇੰਚਾਰਜ ਵੀ ਬੀਬੀ ਹੈ, ਉਹ ਤਾਂ ਅੱਜ ਕੱਲ ਤੀਆਂ ਦੇ ਮੇਲੇ ਲਾਉਂਦੇ ਫਿਰਦੇ ਪਿੰਡਾਂ। ਆ ਜਾਣ ਸਾਡੇ ਪਿੰਡ, ਆਉਣ ਤੀਆਂ ਦਾ ਮੇਲਾ ਲਾਉਣ, ਫਿਰ ਉਹਨਾਂ ਨੂੰ ਦੱਸਾਂਗੇ ਕਿੱਦਾਂ ਲਾਈਦਾ ਮੇਲਾ। ਹਾਂਜੀ। ਅੱਛਾ ਜੀ, ਹਾਂਜੀ, ਤੁਸੀਂ ਕੀ ਕਹਿੰਦੇ ਹੋ ਜੀ? ਅਸੀਂ ਵੀ ਇਹੀ ਕਵਾਂਗੇ, ਅਸੀਂ ਜੇ ਆਉਣਗੇ ਤਾਂ ਫਿਰ ਅਸੀਂ ਉਹਨਾਂ ਨੂੰ ਭਜਾਵਾਂਗੇ। ਹਾਂਜੀ, ਇੱਟਾਂ ਰੋੜੇ ਜੋ ਸਾਨੂੰ ਆਊਗਾ ਹੱਥ, ਅਸੀਂ ਉਹੀ ਭਰਾਵਾਂਗੇ। ਹਾਂਜੀ, ਸਾਨੂੰ ਮੇਲੇ ਨਹੀਂ ਸੁੱਝਦੇ ਹੁਣ, ਨਾ ਸਾਨੂੰ ਹਾਰ ਪਾਉਣੇ ਇਹਨਾਂ ਦੇ ਸੁੱਝਦੇ ਆ, ਤੇ ਨਾ ਸਾਨੂੰ ਸਵਾਗਤ ਸੁੱਝਦੇ ਆ। ਸਾਨੂੰ ਹੁਣ ਦੂਜੇ ਸਵਾਗਤ ਸੁੱਝਦੇ ਆ, ਵੀ ਆਉਣ ਤਾਂ ਸਹੀ, ਅਸੀਂ ਇਹਨਾਂ ਚੰਗੀ ਤਰ੍ਹਾਂ ਸਵਾਗਤ ਕਰਾਂਗੇ। ਨਾਲੇ ਕਾਪੀਆਂ ਵੀ ਪਾੜਤੀਆਂ, ਸਾਰਿਆਂ ਨੇ ਕਾਪੀਆਂ ਪਾੜਤੀਆਂ, 1000 ਰੁਪਏ ਵਾਲੀਆਂ ਹੁਣ। ਅੱਛਾ ਜੀ, ਠੀਕ ਹੈ, ਹੁਣ ਨਹੀਂ ਕੋਈ ਵੀ 1000 ਰੁਪਇਆ ਭਾਲਦਾ। 1000 ਰੁਪਏ ਨਾਲ ਬਣਦਾ ਕੀ ਆ? ਉਦੋਂ ਹੀ 1000 ਰੁਪਇਆ ਕਹਿ ਕੇ 1000 ਪਾਵਾਂਗੇ। ਆ ਦੇਖੋ, ਪਾਏ ਨਹੀਂ, ਇੱਕ ਵਾਰੀ ਪਾਏ, ਮੁੜ ਕੇ ਪਾਏ ਨਹੀਂ। ਆਹ ਬੀਬੀ ਇਲਾਕਾ ਇਹਨਾਂ ਦੇ ਕਿੱਥੋਂ ਆ ਗਏ? ਉਹ ਇੱਕ ਵਾਰੀ ਵੀ ਨਹੀਂ ਆਏ ਕਿਸੇ ਦੇ ਜੀ? ਨਹੀਂ, ਮੇਰੇ ਇੱਕ ਵਾਰੀ ਆਇਆ 500 ਰੁਪਇਆ। ਇਹਨੇ ਵੋਟਾਂ ਪਾਈਆਂ ਹੋਣੀਆਂ ਬੀਬੀ। ਫੇ ਅਗਲੀ ਵਾਰੀ ਵੋਟ ਤਾਂ ਨਹੀਂ ਪਾਉਂਗੇ? ਹੁਣ ਪਾਉਣੀਆਂ ਹੀ ਨਹੀਂ ਵੋਟਾਂ ਅਸੀਂ। ਕਿਹਨੂੰ ਨਹੀਂ ਪਾਉਣੀ? ਜਿਹੜੇ ਇੱਧਰ ਝਾੜੂ ਵਾਲੇ। ਅੱਛਾ ਜੀ, ਸਖਤ ਵਿਰੋਧ ਹੈ। ਹਾਂ ਜੀ। ਅੱਛਾ ਬੀਬੀ ਜੀ, ਆਉਣਗੇ ਟਾਈਮ ਭਰਾਉਣੀਆਂ ਹੁਣ। ਹਾਂ, ਇੱਕ ਹੋਰ ਬਹੁਤ ਗੱਲ ਕਹੀ ਜਾ ਰਹੀ ਆ ਵੀ ਇਹ ਜਿਹੜੇ ਵੋਟ ਲਾਏ ਜਾ ਰਹੇ ਆ, ਕਿਤੇ ਦੂਜੀਆਂ ਪਾਰਟੀਆਂ ਦੇ ਚੱਕੇ ਹੋਏ ਲੋਕ ਲਾ ਰਹੇ ਨੇ, ਵੀ ਇਹ ਕਿਸਾਨ ਨਹੀਂ ਵਿਰੋਧ ਕਰ ਰਹੇ, ਇਹ ਹੋਰ ਪਾਰਟੀਆਂ ਦੇ ਚੱਕੇ ਹੋਏ ਲੋਕ ਨੇ। ਭਾਜੀ ਦੇਖੋ, ਚਾਹੇ ਕੋਈ ਆਪ ਵਾਲਾ ਚਾਹੇ ਕੋਈ ਵੀ ਆ, ਸਾਡੇ ਪਿੰਡ 'ਚ ਸਾਰੇ ਕਿਸਾਨ ਆ। ਠੀਕ ਹੈ, ਸਾਰੇ ਕਿਸਾਨ ਸਾਡੇ ਨਾਲ ਆ। ਅੱਜ ਅਸੀਂ ਪਾਰਟੀ ਦੀ ਕੋਈ ਗੱਲ ਨਹੀਂ ਕਰਦੇ, ਕੋਈ ਪਾਰਟੀ ਨਹੀਂ ਕਿਸੇ ਕਿਸਮ ਦੀ, ਸਾਰੇ ਕਿਸਾਨ ਆ, ਸਾਰੇ ਹੀ ਸਾਡੇ ਨਾਲ ਆ। ਅਸੀਂ ਸਾਰੇ ਪਿੰਡ ਦੀ ਸਹਿਮਤੀ ਦੇ ਨਾਲੇ ਵੋਟ ਲਾ ਰਹੇ ਆ ਅੱਜ। ਹਾਂਜੀ, ਵੋਟ ਲਾਉਣ ਦੇ ਬਾਵਜੂਦ ਵੀ ਜੇ ਖੇਤਾਂ 'ਚ ਪੈਰ ਪਾਉਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ, ਧੱਕੇ ਦੇ ਪਹਿਲਾਂ ਹੀ ਦੱਸਿਆ ਹੈ ਵੀ ਜਾਂ ਮਰਾਂਗੇ ਜਾਂ ਮਾਰਾਂਗੇ। ਹੁਣ ਅਸੀਂ ਬੀਬੀਆਂ ਵੀ ਆਪਣੇ ਭਰਾਵਾਂ ਦੇ, ਆਪਣੇ ਸਾਰੇ ਘਰਦਿਆਂ ਦੇ ਨਾਲ ਆ, ਅਸੀਂ ਕੋਈ ਵੱਖਰੀਆਂ ਨਹੀਂ ਗੀਆਂ। ਅੱਛਾ, ਇੱਕ ਹੋਰ ਦੱਸਿਓ, ਪਰਿਵਾਰ ਦੇ ਵਿੱਚ ਪਰਿਵਾਰਕ ਜੀਆਂ ਨੂੰ ਹੋਰ ਕੋਈ ਕਿੱਤਾ ਆਉਂਦਾ ਜ਼ਮੀਨ ਤੋਂ ਇਲਾਵਾ, ਖੇਤੀ ਤੋਂ ਇਲਾਵਾ, ਜਿਹੜਾ ਕਰਕੇ ਰੋਜ਼ਗਾਰ ਕਮਾਇਆ ਜਾ ਸਕਦਾ ਹੋਵੇ? ਨੌਕਰੀਆਂ ਦਿੰਦੇ ਕਿੱਥੋਂ ਆ? ਨੌਕਰੀਆਂ ਦੇਣਗੇ ਤੇ ਤਾਂ ਹੀ ਕੋਈ ਕੰਮ ਕਰੂ ਨਾ। ਬੱਚੇ ਤਾਂ ਬੇਰੁਜ਼ਗਾਰ ਫਿਰਦੇ ਆ, ਬੱਚੇ ਤਾਂ ਚਾਹੁੰਦੇ ਆ ਵੀ ਅਸੀਂ ਖੇਤੀ ਕਰੀਏ, ਪਰ ਇਹ ਨਹੀਂ ਕਰਨ ਦਿੰਦੇ। ਹੁਣ ਸਾਡੇ ਕੋਲ ਜਿਹੜੀਆਂ ਜ਼ਮੀਨਾਂ ਸਾਡੀਆਂ, ਉਹ ਵੀ ਸਾਡੇ ਕੋਲ ਖੋਹ ਲਈਆਂ ਇਹਨਾਂ ਨੇ, ਹੈਨਾ। ਬੱਚੇ ਤਾਂ ਬੇਰੁਜ਼ਗਾਰੀ ਕਰਕੇ ਸਾਡੇ ਬਾਹਰ ਗਏ, ਨਹੀਂ ਤਾਂ ਕੀ ਜ਼ਰੂਰਤ ਸੀ? ਸਾਡੇ ਇੱਥੇ ਪੰਜਾਬ ਸਾਡਾ ਵਧੀਆ ਹੁੰਦਾ, ਸਾਡੇ ਜ਼ਮੀਨਾਂ ਸਾਰਿਆਂ ਨੂੰ ਨੌਕਰਾਂ ਮਿਲਦੀਆਂ, ਤੇ ਫਿਰ ਕਿਉਂ ਸਾਡੇ ਬੱਚੇ ਬਾਹਰ ਜਾਂਦੇ, ਹਨਾ? ਇਸੇ ਕਰਕੇ ਬੱਚੇ ਬਾਹਰ ਗਏ ਆ, ਨਹੀਂ ਤਾਂ ਬੱਚਿਆਂ ਨੂੰ ਕੀ ਸ਼ੌਂਕ ਹੈ ਵੀ ਦੂਜੇ ਦੇਸ਼ਾਂ 'ਚ ਜਾ ਕੇ ਗੁਲਾਮ ਕਰਨਾ। ਅੱਛਾ, ਇੱਕ ਗੱਲ ਹੋਰ ਪ੍ਰਚਾਰੀ ਜਾਂਦੀ ਆ ਵੀ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ, ਇਹਦੇ ਵਿੱਚੋਂ ਨਿਕਲ ਜਾਣਾ ਚਾਹੀਦਾ। ਤੁਹਾਨੂੰ ਲੱਗਦਾ ਲਾਹੇਵੰਦ ਨਹੀਂ ਰਿਹਾ ਧੰਦਾ ਇਹ? ਦੇਖੋ ਜੀ, ਲਾਹੇਵੰਦ ਨਾ ਲਾਹੇਵੰਦ ਇਹ ਕਿਸਾਨ ਨੂੰ ਪਤਾ ਆ, ਇਹ ਕਿਸੇ ਨੂੰ ਹੋਰ ਨਹੀਂ ਪਤਾ, ਹਨਾ। ਜਿਹੜੀ ਕਿਸਾਨ ਨੇ ਖੇਤੀ ਹੀ ਕਰਨੀ ਆ, ਸਾਡੇ ਤਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ। ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਸਾਨੂੰ ਖੇਤੀ ਹੀ ਕਰਨ ਦਾ ਸਾਨੂੰ ਕਹਿ ਕੇ ਗਏ ਆ। ਉਹਨਾਂ ਨੇ ਕਿਹਾ ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ। ਚਾਕਰੀ ਕਿਸੇ ਦੀ ਕਰਨੀ ਨਖਿੱਧ ਆ, ਅਸੀਂ ਚਾਕਰੀ ਕਰਨੀ ਨਹੀਂ। ਅਸੀਂ ਬਾਦਸ਼ਾਹੀ ਕੀਤੀ, ਅਸੀਂ ਬਾਦਸ਼ਾਹੀ ਕਰਨੀ। ਸਾਡੀ ਜ਼ਮੀਨ ਤੇ ਸਾਨੂੰ ਫਾਇਦਾ ਹੋਵੇ ਨਾ ਹੋਵੇ, ਉਹ ਸਾਡੀ ਜ਼ਮੀਨ ਆ। ਇਸ ਕਰਕੇ ਕੋਈ ਜ਼ਮੀਨ ਨਾ ਲੈ ਲਵੇ ਵੀ ਸਾਡੇ ਇਹਨਾਂ ਨੂੰ ਫਾਇਦਾ ਨਹੀਂ ਤਾਂ ਅਸੀਂ ਜ਼ਮੀਨਾਂ ਖਰੇ ਦੱਬ ਲਵਾਂਗੇ। ਮੁਰਦਾਬਾਦ, ਮੁਰਦਾਬਾਦ।
ਲੈਂਡ ਪੂਲਿੰਗ ਪਾਲਿਸੀ ਦੇ ਨਾਲ ਮਨਰੇਗਾ ਵਾਲੇ ਕਿੰਨੇ ਪ੍ਰਭਾਵਿਤ ਹੋਣਗੇ ਉਹਨਾਂ ਤੋਂ ਜਾਣਦੇ। ਤੁਸੀਂ ਮਨਰੇਗਾ 'ਚ ਕੰਮ ਕਰਦੇ ਹੋ ਜੀ, ਤੁਹਾਨੂੰ ਕੀ ਲੱਗਦਾ ਜਦੋਂ ਇਹ ਜਿਹੜੀ ਪਾਲਿਸੀ ਦੀ ਬਾਰ-ਬਾਰ ਚਰਚਾ ਹੋ ਰਹੀ ਹੈ ਤੁਹਾਡੇ ਪਿੰਡ 'ਚ ਉਹਦੇ ਖਿਲਾਫ ਬੋਰਡ ਵੀ ਲੱਗਾ, ਤੁਹਾਨੂੰ ਲੱਗਦਾ ਤੁਹਾਡਾ ਕੋਈ ਨੁਕਸਾਨ ਹੋਊਗਾ ਇਹਦੇ ਨਾਲ? ਨਿਸ਼ਾਨ ਹੀ ਆ ਸਾਰੇ ਇਹਨਾਂ ਦੇ ਨਾਲ ਹੀ, ਅਸੀਂ ਸਾਰਿਆਂ ਦੇ ਭੈਣ ਭਰਾਵਾਂ ਦੇ ਨਾਲ ਹੀ ਆ। ਜੇ ਇਹਨਾਂ ਦੇ ਨਾਲ ਹੀ ਅਸੀਂ ਆ ਸੰਜੋਗਾਂ ਦੇ ਨਾਲ, ਕਿੱਦਾਂ ਇਹ ਕਹਿਣਗੇ ਅਸੀਂ ਉਹਦੇ ਜ਼ਮੀਨਾਂ ਦੇ ਨਾਲ ਅਸੀਂ ਇਹਨਾਂ ਦੇ ਨਾਲ ਹੀ ਰਹਿਣਾਂਗੇ। ਜ਼ਮੀਨਾਂ ਰਹਿਣਗੀਆਂ ਤਾਂ ਸਾਨੂੰ ਨਰੇਗਾ ਦਾ ਕੰਮ ਮਿਲੂਗਾ, ਜਾਂ ਜ਼ਮੀਨਾਂ ਰਹਿਣਗੀਆਂ ਤਾਂ ਨਰੇਗਾ ਦਾ ਕੰਮ ਕਿੱਥੋਂ ਮਿਲਣਾ ਸਾਨੂੰ? ਇਹ ਤਾਂ ਹੱਥ ਤੋਂ ਰੋਟੀ ਖੋ ਕੇ ਖਾਣ ਵਾਲੀ ਗੱਲ ਕੀਤੀ ਉਹਨੇ, ਤੇ ਅਸੀਂ ਕਿੱਥੇ ਜਾਣਾ? ਨਰੇਗਾ ਕਿੱਥੋਂ ਚੱਲ ਰਹੀ ਆ? ਅਸੀਂ ਤਾਂ ਨਰੇਗਾ ਕਹਿਣ ਦਾ ਭਾਵ ਐ ਤਾਂ ਨਹੀਂ ਜਿਹੜੇ ਲੋਕ ਕਹਿ ਰਹੇ ਨੇ ਕਿ ਸਿਰਫ ਕਿਸਾਨ ਹੀ ਵਿਰੋਧ ਕਰ ਰਹੇ ਨੇ, ਇਹ ਗੱਲ ਨਹੀਂ। ਨਹੀਂ ਇਹ ਗੱਲ ਨਹੀਂ, ਨਾਲ ਹੀ ਅਸੀਂ, ਮਜ਼ਦੂਰ ਵਰਗ ਵੀ ਨਾਲ ਜੀ ਸਾਰੇ ਨਾਲ ਹੀ, ਬੱਚੇ ਵੀ ਨਾਲ ਹੀ, ਸਾਰੇ ਅਸੀਂ ਨਾਲ ਹੀ ਆ ਉਹਨਾਂ ਦੇ। ਪੱਕੀ ਗੱਲ ਹੈ, ਪੱਕੀ ਆ, ਦਿਖਾ ਲਓ। ਹੁਣ ਜਿੱਦਾਂ ਤੁਹਾਡੇ ਅੱਛਾ ਮੈਡਮ ਖੜੇ, ਤੁਹਾਡੇ ਪਿੰਡ 'ਚ ਬੋਰਡ ਲੱਗ ਗਿਆ ਵੀ ਆਮ ਆਦਮੀ ਪਾਰਟੀ ਵਾਲਾ ਕਿ ਝਾੜੂ ਵਾਲਾ ਆਵੇ ਨਾ, ਜੇ ਉਹ ਕਹਿੰਦੇ ਨੇ ਵੀ ਅਸੀਂ ਆਉਣਾ ਜਾਂ ਆ ਜਾਂਦੇ ਨੇ ਕੀ ਅਸੀਂ ਦੱਸਾਂਗੇ ਆ ਜਵੇ। ਬੀਬੀਆਂ ਨੂੰ 1000 ਰੁਪਇਆ ਲਾਇਆ, ਉਹ ਤਾਂ ਦਿੱਤਾ ਨਹੀਂ, ਤਾਂ ਹੁਣ ਕੀ ਦੇਣ ਜੋਗਾ? ਹੁਣ ਉਹਨੇ ਇੱਥੇ ਕੀ ਕਰਨ ਆਉਣਾ? ਉਹਦੀ ਇੱਥੇ ਮੰਗਿਆ ਉਹਦੀ। ਤੁਹਾਨੂੰ ਪਤਾ ਤੁਹਾਡੇ ਤਾਂ ਇੱਥੇ ਇੰਚਾਰਜ ਵੀ ਬੀਬੀ ਬਣਾਈ ਹੋਈ ਹੈ, ਬੀਬੀ ਇੰਚਾਰਜ ਹੈ ਇੱਥੇ ਤੁਹਾਡੇ ਏਰੀਏ ਦੇ ਵਿੱਚ, ਤੁਹਾਨੂੰ ਪਤਾ ਇਸ ਗੱਲ ਦਾ? ਪਤਾ ਆ ਸਾਨੂੰ, ਕਦੇ ਪੁੱਛਿਆ ਉਹਨੂੰ ਆ ਕੇ ਬੀਬੀਆਂ ਨੂੰ ਵੀ ਤੁਹਾਡਾ ਕੀ ਹਾਲ ਚਾਲ ਆ, ਜਿਹੜੀ ਇੰਚਾਰਜ ਬਣਾਈ ਹੋਊ? ਹੈ ਕੀ ਨਰੇਗਾ ਦੇ ਵਿੱਚ ਚੱਲ ਰਿਹਾ, ਕੀ ਤੁਸੀਂ ਕਰਦੇ ਆ ਵੀ ਤੁਹਾਨੂੰ ਕੰਮ ਮਿਲਦਾ ਜਾਂ ਪੈਸੇ ਮਿਲਦੇ ਜਾਂ ਨਹੀਂ? ਸਾਨੂੰ ਕਦੀ ਆ ਕੇ ਪੁੱਛਿਆ ਉਹਨੇ? ਜਦ ਆ ਕੇ ਸਾਡਾ ਹਾਲ ਚਾਲ ਪੁੱਛਣ ਫੇਰੇ ਹੁੰਦਾ ਹੈ। ਜੇ ਝਾੜੂ ਵਾਲਾ ਇੱਥੇ ਆਊਗਾ ਤਾਂ ਉਹਨੇ ਝਾੜੂ ਹੀ ਖਾਣੇ ਆ ਸਾਤੋਂ। ਜਾਵਾਂਗੇ ਨੰਗੇ ਪੈਰੀ। ਅੱਛਾ ਇਹ ਦੱਸਿਓ ਵੀ ਜਦੋਂ ਵੋਟਾਂ ਸੀ 2022 ਦੇ ਵਿੱਚ, ਉਦੋਂ ਚੁਟਕਲੇ ਸੁਣ ਕੇ ਭਗਵੰਤ ਮਾਨ ਦੇ ਖੁਸ਼ ਹੁੰਦੇ ਸੀ, ਵੀ ਲੱਗਦਾ ਸੀ ਵੀ ਇਹ ਪੰਜਾਬ ਲਈ ਕੁਝ ਕਰੂਗਾ? ਸਾਨੂੰ ਨਹੀਂ ਸੀ ਪਤਾ ਲੱਗਦਾ ਵੀ ਇਹ ਕਰਨਾ ਕਿ ਨਹੀਂ ਕਰਨਾ, ਇਸ ਲਈ ਵੀ ਸਾਨੂੰ ਆਸ ਹੀ ਨਹੀਂ ਸੀ ਵੀ ਆਇਆ ਕੀ ਕਰਨੀ ਆ ਇੱਥੇ। ਇਹਨੇ ਜਿੱਤ ਕਿੱਦਾਂ ਗਏ? ਵੋਟਾਂ ਤਾਂ ਆਮ ਲੋਕਾਂ ਨੇ ਪਾਈਆਂ। ਕੀ ਪਤਾ ਭਰਾਵਾ ਹੁਣ ਕਿਹਨ ਪਾਈਏ ਕੀ ਨਹੀਂ। ਹੁਣ ਮੋਦੀ ਨੂੰ ਕੋਈ ਵੋਟ ਪਾਉਂਦਾ, ਇੱਕ ਗੱਲ ਹੈ ਜੀ ਠੀਕ ਹੈ ਹਨਾ, ਵੀ ਉਹਨੂੰ ਕੋਈ ਪਾਉਂਦਾ ਨਹੀਂ? ਉਹ ਤਾਂ ਕੀ ਕੀਤਾ, ਕੀ ਕਰਦੇ ਹੋ? ਅਸੀਂ ਰਾਜ ਮਿਸਤਰੀ। ਅੱਛਾ ਠੀਕ ਹੈ, ਕਹਿਣ ਦਾ ਭਾਵ ਤੁਹਾਡੀ ਜ਼ਮੀਨ ਤਾਂ ਨਹੀਂ, ਖੇਤ ਨਹੀਂ ਹੈਗੇ, ਪਰ ਤੁਸੀਂ ਇਸ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹਦੇ ਵਿਰੋਧ ਚੋਂ ਕਿ ਹੱਕ ਚੋਂ? ਮੈਂ ਕਿਸਾਨਾਂ ਦੇ ਨਾਲ ਆ। ਅੱਛਾ ਹਾਂਜੀ, ਕਿਸਾਨਾਂ ਦੇ ਨਾਲ ਹੋ। ਕਹਿਣ ਦਾ ਭਾਵ ਜਿਹੜਾ ਸਰਕਾਰ ਇਹ ਪ੍ਰਚਾਰ ਰਹੀ ਹੈ ਵੀ ਇਕੱਲੇ ਕਿਸਾਨ ਵਿਰੋਧ ਕਰ ਰਹੇ ਨੇ, ਉਹ ਗੱਲ ਬਿਲਕੁਲ ਗਲਤ ਹੋ ਗਈ। ਨਹੀਂ ਕਿਸਾਨ ਸਹੀ ਕਰਦੇ ਆ ਜੀ, ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹ ਸਹੀ ਕਰਦੇ। ਹਾਂਜੀ ਅਸੀਂ ਦੀਪਨਗਰ, ਸਾਡਾ ਪਿੰਡ ਦੀਪਨਗਰ ਆ, ਸਾਡਾ ਕੋਈ ਲੈਂਡ ਪੁਲਿੰਗ 'ਚ ਨਹੀਂ ਆ ਰਿਹਾ, ਲੇਕਿਨ ਅਸੀਂ ਇਹਨਾਂ ਨਾਲ ਭਰਾਵਾਂ ਨਾਲ ਆਪਣੇ ਨਾਲ ਖੜੇ ਆ, ਖੜਾਂਗੇ। ਅਸੀਂ ਇੱਥੇ ਲੈਂਡ ਪੁਲਿੰਗ ਨਹੀਂ ਹੋਣ ਦੇਵਾਂਗੇ, ਜੋ ਮਰਜ਼ੀ ਹੋ ਜਾਏ, ਪਰ ਇੱਕ ਦੇ ਨਾਲ ਹਿੱਕ ਲਾ ਕੇ ਲਵਾਂਗੇ। ਅੱਛਾ ਜਿੱਦਾਂ ਹੁਣ ਮੈਂ ਮਨਰੇਗਾ ਵਾਲੀਆਂ ਬੀਬੀਆਂ ਨਾਲ ਉਧਰ ਗੱਲ ਕਰਕੇ ਆਇਆ, ਵੀ ਉਹ ਕਹਿੰਦੀਆਂ ਵੀ ਅਸੀਂ ਵੀ ਕਿਸਾਨਾਂ ਦੇ ਨਾਲ ਆ, ਵੀ ਜ਼ਮੀਨ ਨਹੀਂ ਜਦੋਂ ਰਹੂਗੀ ਤਾਂ ਮਨਰੇਗਾ ਵੀ ਨਹੀਂ ਰਹੂਗੀ, ਸਾਰਾ ਕੁਝ ਖਤਮ ਹੋ ਜਾਊਗਾ। ਕਹਿਣ ਦਾ ਭਾਵ ਇਕੱਲੇ ਕਿਸਾਨ ਵਿਰੋਧ 'ਚ ਨਹੀਂ ਹੈਗੇ, ਆਮ ਵਿਅਕਤੀ ਜਿਹੜਾ ਹੋਰ ਕਿੱਤਾ ਵੀ ਕਰਦਾ ਉਹ ਵੀ ਵਿਰੋਧ 'ਚ ਹੀ ਹੈ। ਭਾਜੀ ਇਹ ਕਿਸਾਨ ਨਾ ਰਹਿਣਗੇ ਆਪਾਂ ਰੋਟੀ ਕਿੱਥੋਂ ਖਾਵਾਂਗੇ? ਅਨਾਜ ਕਿੱਥੋਂ ਉੱਗੂਗਾ? ਆਪਣੇ ਘਰਾਂ 'ਚ ਅਨਾਜ ਕਿਸਾਨਾਂ ਕਰਕੇ ਹੀ ਆ ਰਿਹਾ। ਜੇ ਕਿਸਾਨ ਵੀਰ ਨਹੀਂ ਹੋਣਗੇ ਤਾਂ ਆਪਾਂ ਕੀ ਕਰਾਂਗੇ? ਦੱਸੋ ਪਹਿਲਾਂ ਮੈਨੂੰ, ਤੁਸੀਂ ਦੱਸੋ। ਤੁਹਾਡੇ ਘਰੇ ਰੋਟੀ ਪੱਕਦੀ ਹੋ ਜੂਗੀ? ਨਹੀਂ ਹੋਊਗੀ ਨਾ। ਜੇ ਪੀਜ਼ਾ ਵੀ ਬਣਨਾ ਉਹਦੇ ਲਈ ਵੀ ਆਟਾ ਚਾਹੀਦਾ। ਜੇ ਪੀਜ਼ਾ ਵੀ ਖਾਣਾ ਨਾ, ਉਹ ਵੀ ਕਿਸਾਨਾਂ ਕਰਕੇ ਹੀ ਆ। ਜੇ ਤੁਸੀਂ ਅੱਜ ਲੇਸ ਦਾ ਪੈਕਟ ਵੀ ਖਾਣਾ ਨਾ, ਆਲੂ ਚਿਪਸ ਵੀ ਕਾਰੇ ਬਣਦੇ ਆ, ਕਿਸਾਨਾਂ ਕਰਕੇ ਬਣਦੇ ਆ। ਜੇ ਆਲੂ ਬੀਜਦੇ ਆਏ ਤਾਂ ਹੀ ਕਰਕੇ ਆਪਾਂ ਖਾਂਦੇ ਆ। ਫਿਰ ਤੁਹਾਨੂੰ ਕੀ ਲੱਗਦਾ ਇਹ ਗੱਲ ਸਰਕਾਰ ਨੂੰ ਨਹੀਂ ਪਤਾ ਵੀ ਇਹ ਕਿਸਾਨ ਬਹੁਤ ਜ਼ਰੂਰੀ ਨੇ? ਉਹ ਭਾਜੀ ਇਹਨਾਂ ਦਾ ਪੈਸਾ ਇਕੱਠਾ ਕਰਨਾ ਵਾ, ਇਹਦਾ ਪੈਸਾ ਇਕੱਠਾ ਕਰਨ ਸਰਕਾਰ ਆਈ ਆ, ਪੈਸਾ ਇਕੱਠਾ ਕਰਕੇ ਚੱਲ ਜਾਣਾ। ਸਰਕਾਰ ਮੁੜ ਕੇ ਨਹੀਂ ਆਣੀ, ਜੋ ਇਹਨਾਂ ਦੀ ਪਾਲਿਸੀਆਂ ਵਾ। ਸਾਰੇ ਪਬਲਿਕ ਤਾਂ ਦੁਖੀ ਆ ਭਾਜੀ, ਦੱਸੋ ਕਿ ਸੁਖੀ ਕਿਹੜਾ ਵਾ? ਤੁਹਾਡੇ ਇੰਨੇ ਬੰਦੇ ਇੱਥੇ ਖੜੇ, ਕੋਈ ਸੁਖੀ ਦੀਦਾ ਤੁਹਾਨੂੰ? ਇਹ ਜਨਤਾ ਕੱਲ ਹੀ ਇਕੱਠੀ ਹੋਈ ਐ, ਇੰਨੀ ਤਾਂ ਹੀ ਇਕੱਠੀ ਹੋਈ ਆ, ਇਸ ਕਰਕੇ ਹੋਈ ਆ। ਹੁਣ ਆਪਾਂ ਕੱਲ ਹੀ ਆਏ ਆ ਆਪਣਾ ਪਿੰਡ ਚੋਂ ਉੱਥੋਂ ਉੱਠ ਕੇ ਇੱਥੇ ਤਾਂ ਹੀ ਆਏ ਆ ਕਿ ਕਿਸਾਨਾਂ ਵੀਰਾਂ ਨਾਲ ਖੜਨਾ ਚਾਹੀਦਾ। ਆਪਾਂ ਨੂੰ ਆਲੇ ਦੁਆਲੇ ਜਿੰਨੇ ਪਿੰਡ ਆ ਸਭ ਨੂੰ ਸਟੈਂਡ ਲੈਣਾ ਚਾਹੀਦਾ ਵਾ। ਕੱਲੇ ਇਹ 6 ਪਿੰਡ ਨਹੀਂ, ਆਲੇ ਦੁਆਲੇ ਜਿੰਨਾ ਹੈਗਾ ਵਾ ਆਪਣਾ ਇਲਾਕਾ, ਤਾਂ ਸਭ ਨੂੰ ਸਾਥ ਦੇਣਾ ਚਾਹੀਦਾ ਵਾ। ਜੀ ਜੀ। ਸੋ ਕੁੱਲ ਮਿਲਾ ਕੇ ਇਹ ਤਸਵੀਰ ਹੈ ਜੀ, ਸਾਰੇ ਬਜ਼ੁਰਗ ਬੰਦੇ ਬੀਬੀਆਂ ਸਾਰਿਆਂ ਦੇ ਤੁਸੀਂ ਵਿਚਾਰ ਸੁਣੇ ਨੇ। ਕੁੱਲ ਮਿਲਾ ਕੇ ਗੱਲ ਇੱਕ ਹੀ ਹੈ ਵੀ ਭਾਈ ਪਿੰਡ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਸਮਰਥਕ ਆਉਣ ਦੀ ਕੋਸ਼ਿਸ਼ ਨਾ ਕਰੇ, ਤੇ ਜੇਕਰ ਕੋਈ ਆਉਂਦਾ ਤਾਂ ਆਪਣਾ ਪੜ੍ਹਿਆ ਲਿਖਿਆ ਵਿਚਾਰ ਕੇ ਆਵੇ, ਕੁਝ ਵੀ ਵਾਪਰ ਸਕਦਾ ਹੈ। ਇਹ ਕੁੱਲ ਮਿਲਾ ਕੇ ਤਸਵੀਰ ਹੈ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।